ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਚੱਲਾਂਗੇ ਪੰਜਾਬ ਭਾਰਤ, ਦੇਖਾਂਗੇ ਕਿ ਉੱਥੇ ਕੀ ਕੁਛ ਹੋ ਰਿਹਾ। ਸਾਡੇ ਨਾਲ ਗੱਲਬਾਤ ਕਰਨਗੇ ਬਲਤੇਜ ਬੰਨ ਜੀ। ਉਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਕਰੀਏ, ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ ਕਰੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਰਾਜਵਿੰਦਰ ਸਿੰਘ ਕਾਲੂ ਜੋ ਬਸੇਰੀ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਿਸਾਨ ਸੰਘਰਸ਼ ਦੀ, ਜਿਸ ਦੇ ਵਿੱਚ ਕਿਸਾਨਾਂ ਦੀ ਇੱਕ ਹੋਰ ਮੀਟਿੰਗ ਹੋ ਕੇ ਹਟੀ ਹੈ। ਤਾਂ ਹੁਣ ਅਗਲੀ ਮੀਟਿੰਗ ਦੇ ਵਿੱਚ ਅੱਜ ਫੈਸਲਾ ਹੋਵੇਗਾ ਕਿ ਅਗਲੀ ਰਣਨੀਤੀ ਕੀ ਹੋਵੇਗੀ। ਬਿਲਕੁਲ ਜੀ, ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਵੱਲੋਂ ਜਿਸ ਕਿਸਮ ਦੀ ਰਣਨੀਤੀ ਦੇ ਤਹਿਤ ਗੱਲਬਾਤ ਕੀਤੀ ਜਾ ਰਹੀ ਹੈ ਜਾਂ ਜਿਵੇਂ ਕੇਸ ਪ੍ਰਵੈਂਟ ਕੀਤੇ ਜਾ ਰਿਹਾ ਆਪਣਾ ਜਿਹੜਾ ਜੀ, ਉਹਨੇ ਇੱਕ ਗੱਲ ਹੈਗੀ ਆ ਜੀ, ਜਿਹੜੇ ਕਾਰ ਚਲਾਉਣ ਵਾਲੇ ਜਿਨ੍ਹਾਂ ਨੂੰ ਵਿਰੋਧ ਸੁਣਨ ਦੇ ਜਿਹੜਾ ਜੀ ਉਹ ਆਦਤ ਹੀ ਨਹੀਂ ਗੀ, ਉਹ ਇਸ ਗੱਲੋਂ ਜਿਹੜਾ ਜੀ ਉਹ ਹੈਰਾਨ ਕਿ ਆਖਿਰ ਏਡੀ ਕਿਹੜੀ ਚੀਜ਼ ਜਿਹੜੀ ਆ ਉਹ ਆ ਗਈ ਕਿ ਜਿਹੜੀ ਝੁਕਣ ਨਹੀਂ ਰਹੀ ਔਰ ਇੱਕ ਸਟੈਪ ਅੱਗੋਂ ਜਿਹੜਾ ਜੀ ਉਹ ਸਰਕਾਰ ਤੋਂ ਇਹ ਚੱਲ ਰਿਹਾ। ਜੇ ਸਰਕਾਰ ਨੇ ਕਿਹਾ ਜੀ ਕਿ ਜਿੰਨੀਆਂ ਕਲੌਜ਼ ਨੇ ਇਹਨਾਂ ਖੇਤੀ ਕਾਨੂੰਨ ਦੇ ਵਿੱਚ, ਕੱਲੀ ਕਲੌਜ਼ ਦੇ ਉੱਤੇ ਸਾਨੂੰ ਤੁਹਾਡਾ ਜਿਹੜਾ ਜੀ ਉਹ ਚਾਹੀਦਾ ਕਿ ਕਿਹੜੀ ਕਲੌਜ਼ ਦੇ ਉੱਤੇ ਕੀ ਵਿਰੋਧ ਆ ਤੇ ਕਿਵੇਂ ਉਹ ਗਲਤ ਹੈ। ਉਹਨਾਂ ਨੂੰ ਇਹ ਸੀਗਾ ਕਿ ਪਤਾ ਨਹੀਂ ਕਿੰਨੇ ਦਿਨ ਜਿਹੜਾ ਜੀ ਇਹ ਲਾ ਦੇਣਗੇ ਇਹਦੇ ਉੱਤੇ। ਕੱਲ ਮੀਟਿੰਗ ਹੋਈ, ਉਹਦੇ ਵਿੱਚ ਸਰਕਾਰ ਇਹ ਕਹੂਗੀ ਕਿ ਲਿਆਓ ਉਹ ਕਲੌਜ਼ ਦੀਆਂ ਜਿਹੜੀਆਂ ਜੀ ਕਿੱਥੇ ਕਿੱਥੇ ਤੁਹਾਨੂੰ ਇਤਰਾਜ਼ ਆ, ਤੁਸੀਂ ਉਹ ਸਾਨੂੰ। ਇਹ ਮੀਟਿੰਗ 'ਚ ਜਾਣ ਤੋਂ ਕੋਈ 3 ਘੰਟੇ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਇਹ ਜਿਹੜੇ ਕਲੌਜ਼ ਸੀਗੇ ਉਹ ਕੱਲੇ ਕਲੌਜ਼ ਦੇ ਉੱਤੇ ਕੱਲਾ ਵਿਰੋਧ ਕਿਉਂ ਵਿਰੋਧ ਆ ਉਹ ਲਿਖ ਕੇ ਸਰਕਾਰ ਤੱਕ ਮੀਟਿੰਗ ਤੋਂ ਪਹਿਲਾਂ ਪਹੁੰਚਾ ਦਿੱਤੇ। ਸਰਕਾਰ ਜਿਹੜੀ ਸੀ ਉੱਥੇ ਫਿਰ ਲਾਜਵਾਬ ਹੋਊਗੀ ਕਿ ਹੁਣ ਕਰੇ ਤਾਂ ਉਹ ਕੀ ਕਰੇ। ਜਦੋਂ ਅੰਦਰ ਜਿਹੜੀ ਆ ਜੀ ਉਹ ਬਹਿਸ ਚੱਲੀ ਹੈ ਇੱਕ ਕਲੌਜ਼ ਦੇ ਉੱਤੇ, ਜਿਸ ਕਿਸਮ ਦੇ ਨਾਲ ਤਰਕ ਜਿਹੜੇ ਆ ਜੀ ਉਹ ਇਹਨਾਂ ਕਿਸਾਨ ਆਗੂਆਂ ਨੇ ਦਿੱਤੇ, ਉਹ ਜਿਹੜੇ ਅੰਦਰ ਬੈਠੇ ਜਿਹੜੇ ਜੀ ਉਹ ਲੋਕ ਨੇ ਉਹਨਾਂ ਸੂਤਰਾਂ ਦੇ ਮੁਤਾਬਕ ਮੂੰਹ 'ਚ ਉਂਗਲਾਂ ਜਿਹੜੀਆਂ ਜੀ ਉਹ ਪਈਆਂ ਰਹੀਆਂ ਨੇ ਕਿ ਜਵਾਬ ਦੇਣ ਤੱਕ ਕੀ ਜਵਾਬ ਦੇਣ। ਕਿਸਾਨਾਂ ਨੇ ਬਾਰ-ਬਾਰ ਇੱਕ ਗੱਲ ਕਹੀ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਅਸੀਂ ਤੁਹਾਡੇ ਤੇ ਵਿਸ਼ਵਾਸ ਕਰ ਲਈਏ, ਸਾਨੂੰ ਕੋਈ ਇੱਕ ਮਿਸਾਲ ਦੱਸੋ ਸਰਕਾਰ ਦੀ ਜਿਹੜੇ ਉੱਤੇ ਸਰਕਾਰ ਖੜੀ ਹੋਵੇ ਤੇ ਅਸੀਂ ਉਹਦੇ ਤੋਂ ਗਾਂਹ ਤੁਰੀਏ ਵੀ ਹਾਂ ਸਰਕਾਰ ਦੇ ਉੱਤੇ ਵਿਸ਼ਵਾਸ ਜਿਹੜਾ ਉਹ ਕੀਤਾ ਜਾ ਸਕਦਾ। ਜੇ ਕੀਤਾ ਜਾ ਸਕਦਾ ਤੇ ਕਿਸਾਨਾਂ ਨੇ ਪੁੱਛਿਆ ਕਿਵੇਂ ਕੀਤਾ ਜਿਹੜਾ ਜੀ ਉਹ ਜਾ ਸਕਦਾ। ਤੁਸੀਂ ਹਰ ਗੱਲ ਜਿਹੜੀ ਹੈ ਜੀ ਉਹਦੇ ਤੋਂ ਮੁੱਕਰੇ ਹੋ। ਭਾਰਤ ਦੇ ਲੋਕਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਤੋਂ ਜਿਹੜਾ ਉਹ ਮੁੱਕਰੇ। ਬੇਸ਼ੱਕ ਖੇਤੀ ਮੰਤਰੀ ਜਿਹੜੇ ਜੀ ਉਹ ਬਾਹਰ ਆ ਕੇ ਗੱਲ ਕਹਿੰਦੇ ਆ ਕਿ ਕਿਸਾਨ ਜਿਹੜੇ ਨੇ ਉਹ ਅੰਦੋਲਨ ਖਤਮ ਕਰ ਦੇਣ, ਪਰ ਅੰਦੋਲਨ ਕਿਵੇਂ ਜਿਹੜਾ ਜੀ ਉਹ ਖਤਮ ਕਰਕੇ ਤੁਰ ਪੈਣ ਇਹ ਨਹੀਂ ਜਿਹੜਾ ਜੀ ਉਹ ਦੱਸ ਰਹੇ। ਜਿਹੜੀ ਸਰਕਾਰ ਹੈ ਉਹ APMC ਐਕਟ ਜਿਹੜਾ ਉਹਨੂੰ ਮਜ਼ਬੂਤ ਕਰਨ ਦੇ ਵਾਸਤੇ ਤਿਆਰ ਹੈ, ਉਹ MSP ਲਿਖ ਕੇ ਦੇਣ ਦੇ ਵਾਸਤੇ ਤਿਆਰ ਹੈ। ਮੰਡੀਆਂ ਦੇ ਵਿੱਚ ਜਿਹੜੀਆਂ ਖੁੱਲੀਆਂ ਮੰਡੀਆਂ ਇਹਨਾਂ ਨੇ ਕਰ ਦਿੱਤੀਆਂ, ਉਹਦੇ ਵਿੱਚ ਜਿਵੇਂ ਇੱਕ ਤੁਸੀਂ ਸਿਰਫ ਪੈਨ ਕਾਰਡ ਦਿਓ ਤੇ ਖਰੀਦ ਸਕਦੇ ਸੀ, ਉਹਨੂੰ ਰਜਿਸਟਰਡ ਕਰਨ ਦੇ ਵਾਸਤੇ ਤਿਆਰ ਹੈ। ਉਹਨਾਂ ਤੋਂ ਫੀਸ ਲੈਣ ਦੇ ਵਾਸਤੇ ਜਿਹੜੀ ਉਹ ਤਿਆਰ ਹੈ। ਤਿਆਰ ਤਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਜਿਹੜਾ ਦੀ ਹੋ ਗਈ, ਪਰ ਕਿਸਾਨ ਇਸ ਗੱਲ ਦੇ ਉੱਤੇ ਅੜੇ ਹੋਏ ਆ ਕਿ ਨਹੀਂ ਉਨੀ ਦੇਰ ਤੱਕ ਜਿਹੜਾ ਜੀ ਉਹ ਕੋਈ ਸਮਝੌਤਾ ਨਹੀਂ ਜਿੰਨੀ ਦੇਰ ਤੱਕ ਇਹ ਜਿਹੜੇ ਬਿੱਲ ਨੇ ਜਿਹੜੇ ਕਾਨੂੰਨ ਨੇ ਉਹ ਮੁਕੰਮਲ ਰੂਪ ਦੇ ਵਿੱਚ ਵਾਪਸ ਨਹੀਂ ਹੁੰਦੇ। ਕੱਲ ਨੂੰ ਮੀਟਿੰਗ 2 ਵਜੇ ਦੁਪਹਿਰੇ ਜਿਹੜੀ ਉਹ ਸੱਦੀ ਆ ਫੇਰ ਦੁਬਾਰਾ। ਹੁਣ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਮੁੜ ਕੇ ਜੁੜ ਬਹਿਣਗੀਆਂ ਔਰ ਜੁੜ ਬਹਿ ਕੇ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਕਰਨਗੀਆਂ ਕਿ ਕੱਲ ਵਾਲੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਜਾਇਆ ਜਾਵੇ ਜਾਂ ਨਾ। ਕਿਉਂਕਿ ਇੱਕ ਗੱਲ ਬਾਰ-ਬਾਰ ਕੱਲ ਕਿਸਾਨਾਂ ਨੇ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਨੂੰ ਆਖੀ ਕਿ ਤੁਸੀਂ ਸਾਡਾ ਟਾਈਮ ਖਰਾਬ ਕਰ ਰਹੇ ਹੋ, ਸਾਨੂੰ ਸਿੰਪਲ ਲਫ਼ਜ਼ਾਂ ਦੇ ਵਿੱਚ 2 ਟੁਕ ਜਵਾਬ ਚਾਹੀਦਾ, ਹਾਂ ਜਾਂ ਨਾ। ਵੀ ਤੁਸੀਂ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸੱਦ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਂਦੇ ਹੋ ਜਾਂ ਨਹੀਂ। ਜੇ ਨਹੀਂ ਵਾਪਸ ਲੈਂਦੇ ਉਹ ਕਹਿੰਦੇ ਕਿ ਸਾਨੂੰ ਫਿਰ ਜਵਾਬ ਦੇ ਦਿਓ, ਅਸੀਂ ਸੰਘਰਸ਼ ਦੇ ਵਿੱਚ ਜਿਹੜਾ ਉਹ ਵਾਪਸ ਜਾਈਏ। ਅੱਜ ਦਾ ਦਿਨ ਜਿਹੜਾ ਜੀ ਉਹ ਬੜਾ
ਅਹਿਮ ਰਹੂਗਾ ਇਸ ਪੁਆਇੰਟ ਆਫ ਵਿਊ ਦੇ ਨਾਲ ਕਿ ਜਿਹੜੇ ਕਿਸਾਨ ਨੇ ਉਹ ਕੀ ਫੈਸਲਾ ਲੈਂਦੇ ਇਹਦੇ ਬਾਰੇ। ਜੀ, ਅੱਗੇ ਗੱਲ ਕਰਦੇ ਹਾਂ ਅਵਾਰਡਾਂ ਦੀ। ਬੁੱਧੀਜੀਵੀ ਜਿਨ੍ਹਾਂ ਨੇ ਇਹ ਅਰਨ ਕੀਤੇ ਹੋਏ ਅਵਾਰਡ ਉਹ ਵੀ ਵਾਪਸ ਕਰ ਰਹੇ ਆ ਤੇ ਨਾਲ ਬੁੱਧੂਜੀਵੀ ਵੀ ਨਾਲ ਕਰ ਰਹੇ ਆ। ਇਹ ਸਿਲਸਿਲਾ ਜਾਰੀ ਹੈ। ਦੇਖੋ, ਜਿਹੜੇ ਖਿਡਾਰੀ ਨੇ ਜਿਨ੍ਹਾਂ ਦੇ ਵਿੱਚ ਓਲੰਪੀਅਨ ਸ਼ਾਮਲ ਨੇ, ਪ੍ਰਗਟ ਸਿੰਘ ਹੋਰੀ ਸ਼ਾਮਲ ਨੇ, ਬੇਸ਼ੱਕ ਉਹ ਸਿਆਸਤ ਨੇ ਅੱਜ ਕੱਲ੍ਹ, ਪਰ ਜੇ ਉਹ ਸਿਆਸਤ ਦੇ ਵਿੱਚ ਵੀ ਨੇ ਤਾਂ ਉਹ ਆਪਣੇ ਦਮ ਦੇ ਉੱਤੇ ਖੇਡੀ ਜਿਹੜੀ ਖੇਡ ਆ, ਜਿਹੜੇ ਓਲੰਪਿਕ ਤੱਕ ਹਾਕੀ ਦੀ ਟੀਮ ਜਿਹੜੀ ਗਈ ਸੀ ਜਿਹਦੇ ਉਹ ਕੈਪਟਨ ਰਹੇ ਨੇ, ਉਹਦੀ ਵਜ੍ਹਾ ਕਰਕੇ ਆ। ਔਰ ਚਾਹੇ ਉਹ ਭਲਵਾਨ ਕਰਤਾਰ ਸਿੰਘ ਹੋਰੀ ਹੋਣ, ਚਾਹੇ ਸੱਜਣ ਸਿੰਘ ਚੀਮਾ ਹੋਰੀ ਹੋਣ, ਰਾਜਵੀਰ ਕੌਰ ਜਿਹੜੀ ਹੋਵੇ ਗੋਲਡਨ ਗਰਲ ਦੇ ਤੌਰ ਤੇ ਜਾਣੀ ਜਾਂਦੀ, ਇਹਨਾਂ ਲੋਕਾਂ ਨੇ ਜਿਹੜੇ ਇਹ ਅਵਾਰਡ ਹਾਸਲ ਕੀਤੇ ਆ, ਪ੍ਰਾਪਤੀਆਂ ਦੇ ਨਾਲ ਇਹ ਅਵਾਰਡ ਹਾਸਲ ਕੀਤੇ ਆ। ਕੋਈ ਸੌਖਾ ਨਹੀਂ ਹੁੰਦਾ ਇੱਥੋਂ ਤੱਕ ਜਿਹੜਾ ਦੀ ਉਹ ਪਹੁੰਚ ਜਾਣਾ। ਜਿਹੜੇ ਲੇਖਕ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਦੀ ਦਰਸ਼ਨ ਸਿੰਘ ਬੁੱਟਰ ਸ਼ਾਮਲ ਨੇ, ਔਰ ਇਹਦੇ ਵਿੱਚ ਜਿਹੜੇ ਕਈ ਜਿਹੜੇ ਬੁੱਧੀਜੀਵੀ ਪੱਤਰਕਾਰ ਜਿਹੜੇ ਉਹ ਸ਼ਾਮਲ ਨੇ, ਉਹਨਾਂ ਨੇ ਮੋਹਨਜੀਤ ਸਿੰਘ ਨੇ, ਜਸਵਿੰਦਰ ਸਿੰਘ ਨੇ, ਸਵਰਾਜ ਵੀਰ ਅੱਜ ਕੱਲ੍ਹ ਟ੍ਰਿਬਿਊਨ ਦੇ ਵਿੱਚ ਜਿਹੜਾ ਦੀ ਉਹ ਸੰਪਾਦਕ ਨੇ ਪੰਜਾਬੀ ਟ੍ਰਿਬਿਊਨ ਦੇ ਵਿੱਚ, ਇਹਨਾਂ ਨੇ ਸਾਹਿਤ ਅਕਾਦਮੀ ਅਵਾਰਡ ਜਿਹੜੇ ਹੈ ਜੀ ਉਹ ਮਾਫ ਕਰਨਾ ਮੋੜੇ ਨੇ। ਔਰ ਇਹ ਜਿਹੜੇ ਅਵਾਰਡ ਨੇ ਇਹਨਾਂ ਲੋਕਾਂ ਨੇ ਸਾਹਿਤ ਦੀ ਜਿਹੜੀ ਸਿਰਜਣਾ ਕਰਕੇ ਇਹ ਵੱਡੇ ਅਵਾਰਡ ਜਿਹੜੇ ਉਹ ਹਾਸਲ ਕੀਤੇ ਨੇ। ਮਤਲਬ ਕਿ ਜੁਗਾੜ ਲਾ ਕੇ ਨਹੀਂ ਜਿਹੜਾ ਦੀ ਇਹ ਮਿਲੇ ਹੋਏ, ਜਿਵੇਂ ਸਿਆਸਤਦਾਨਾਂ ਨੇ ਜੁਗਾੜ ਲਾ ਕੇ ਜਿਹੜਾ ਦੀ ਉਹ ਲਏ ਨੇ। ਅੱਛਾ, ਇਹਨਾਂ ਦੇ ਵੱਲੋਂ ਜਿਹੜਾ ਦੀ ਇਹ ਅਵਾਰਡ ਮੋੜ ਨੇ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਉੱਤੇ ਦਬਾਓ ਬਣ ਰਿਹਾ ਜੀ, ਔਰ ਇਹ ਦਬਾਓ ਜਿਹੜਾ ਉਹ ਬਣਾ ਰਹੇ ਨੇ। ਜਿਹੜੀ ਤੁਸੀਂ ਸਿਆਸਤਦਾਨਾਂ ਦੀ ਗੱਲ ਜਿਹੜੀ ਦੀ ਉਹ ਆਖੀ ਹੈ, ਉਹਨੇ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਪਦਮ ਵਿਭੂਸ਼ਣ ਜਿਹੜੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਲਈ ਬੈਠੇ ਆ। ਵੈਸੇ ਜਦੋਂ ਪ੍ਰਣਬ ਮੁਖਰਜੀ ਹੋਰੀ ਰਾਸ਼ਟਰਪਤੀ ਹੁੰਦੇ ਸੀ ਉਦੋਂ ਇਹ ਪਦਮ ਵਿਭੂਸ਼ਣ ਉਹਨਾਂ ਨੂੰ ਦਿੱਤਾ ਗਿਆ ਸੀਗਾ। ਪਦਮ ਸ਼੍ਰੀ ਬੀਤੇ ਵਰੇ ਜਿਹੜਾ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਜਿਹੜਾ ਉਹ ਦਿੱਤਾ ਗਿਆ ਸੀਗਾ। ਇਹ ਜਿਹੜਾ ਦੀ ਇਹ ਸਿਆਸਤ ਤੋਂ ਪ੍ਰੇਰਿਤ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਕਿਉਂਕਿ ਉਹਨਾਂ ਦੇ ਵੱਲੋਂ ਕੋਸ਼ਿਸ਼ ਇਹੀ ਰਹੀ ਆ, ਜੋ ਉਜਾੜਾ ਪੰਜਾਬ ਦਾ ਹੋਇਆ, ਜੋ ਨੁਕਸਾਨ ਹੋਇਆ, ਕਿ ਕਿਸੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੈਰ ਜਿਹੜੇ ਆ ਉਹ ਸਿਆਸਤ ਦੇ ਵਿੱਚ ਲੱਗਣ, ਉਹ ਮੁੱਖ ਮੰਤਰੀ ਬਣਨ ਜਿਹੜਾ ਜੀ ਉਹ ਪੰਜਾਬ ਦੇ। ਇਹ ਵੀ ਉਹਦਾ ਹੀ ਇੱਕ ਜਿਹੜਾ ਜੀ ਉਹ ਸਟੈਪ ਹੈ ਕਿ ਕਿਸੇ ਤਰੀਕੇ ਦੇ ਨਾਲ ਸ਼ਾਇਦ ਇਹ ਇੱਦਾਂ ਹੀ ਕੁਝ ਜਿਹੜਾ ਜੀ ਗੇਨ ਹੋ ਜਾਵੇ ਸਿਆਸਤ ਦੇ ਵਿੱਚ। ਨਹੀਂ ਤਾਂ ਅਦਰਵਾਈਜ਼ ਪੰਜਾਬ ਦੇ ਵਿੱਚ ਕੀ ਕੁਛ ਹੋਇਆ, ਫਖਰੇ ਕੌਮ ਵੀ ਲਈ ਬੈਠੇ ਆ। ਉਹ ਇਹ ਜਿਹੜੇ ਸਿਆਸਤਦਾਨਾਂ ਦਾ ਕਿੰਨਾ ਪ੍ਰੈਸ਼ਰ ਬਣਦਾ ਇਹਦਾ ਤਾਂ ਬਹੁਤਾ ਨਹੀਂ ਕਿਹਾ ਜਾ ਸਕਦਾ, ਪਰ ਜਿਹੜੇ ਖਿਡਾਰੀ ਜਿਹੜੇ ਕਿ ਕੱਲ ਰਾਸ਼ਟਰਪਤੀ ਨੂੰ ਮਿਲਣ ਜਿਹੜਾ ਦੀ ਉਹ ਜਾ ਸਕਦੇ ਆ, ਇਹ ਸਾਰੇ ਦੇ ਸਾਰੇ ਖਿਡਾਰੀ ਵੈਸੇ ਸਾਹਿਤਕਾਰਾਂ ਨੇ ਤਾਂ ਮੋੜ ਦਿੱਤੇ ਜਿਹੜੇ ਦੀ ਆਵਾਜ਼, ਇਹਦਾ ਪ੍ਰੈਸ਼ਰ ਜਿਹੜਾ ਦੀ ਉਹ ਪਊਗਾ। ਇਸ ਵੇਲੇ ਬਹੁਤ ਵੱਡਾ ਚਰਚਾ ਜਿਹੜਾ ਇੱਥੇ ਦੇ ਮੀਡੀਆ ਦੇ ਵਿੱਚ ਵੀ ਇਸ ਚੀਜ਼ ਦਾ ਹੋ ਰਿਹਾ ਕਿ ਖਿਡਾਰੀ ਜਿਹੜੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਅਵਾਰਡ ਵਾਪਸ ਕਰਨ ਦਾ ਜਿਹੜਾ ਫੈਸਲਾ ਲਿਆ, ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਜਿਹੜਾ ਜੀ ਉਹ ਕਿਹਾ ਜਾ ਸਕਦਾ। ਕੀ ਜਵਾਬ ਦੇਊਗੀ ਜੀ ਸਰਕਾਰ ਕਿ ਉਹ ਇਹ ਜਿਹੜੇ ਖਿਡਾਰੀ ਨੇ ਇਹ ਕਿਉਂ ਆਪਣਾ ਇਹ ਮਾਨ ਸਨਮਾਨ ਜਿਹੜਾ ਮੋੜ ਰਹੇ ਆ ਕਿ ਸਾਨੂੰ ਵੀ ਚਾਹੀਦਾ ਇਹ ਮਾਨ ਸਨਮਾਨ। ਜੇ ਸਾਡੇ ਵੱਡ ਵਡੇਰੇ ਸਾਡੇ ਨਾਲ ਦੇ ਸਾਥੀ ਜਿਹੜੇ ਕਿਸਾਨ ਨੇ, ਕਿਉਂਕਿ ਕਿਸਾਨ ਘਰਾਂ ਚੋਂ ਹੀ ਨੇ ਸਾਰੇ, ਉਹ ਸੜਕਾਂ ਦੇ ਉੱਤੇ ਬੈਠੇ ਨੇ, ਤੁਸੀਂ ਉਹਨਾਂ ਨੂੰ ਨਹੀਂ ਜਿਹੜਾ ਜੀ ਉਹ ਪੁੱਛ ਰਹੇ ਤੇ ਫਿਰ ਇਹ ਮਾਨ ਸਨਮਾਨ ਅਸੀਂ ਜਿਹੜੇ ਉਹ ਕੀ ਕਰਨੇ ਜੀ। ਤੇ ਅੱਗੇ ਗੱਲ ਕਰਦੇ ਹਾਂ, ਸਰਕਾਰ ਵੱਲੋਂ ਗੱਲਬਾਤ ਦੇ ਨਾਲ ਨਾਲ ਡਰਾਉਣ ਦੇ ਵੀ ਯਤਨ ਜਾਰੀ ਹੈਗੇ ਆ। ਦੇਖੋ, ਉਂਝ ਤਾਂ ਜਿਹੜੇ ਲੋਕ ਨੇ ਉਹ ਸਮਝਦੇ ਨੇ ਕਿ ਜਦੋਂ ਵਰਦੀਆਂ ਦੇ ਵਿੱਚ ਲੋਕ ਆਉਂਦੇ ਨੇ ਡਰਾਉਣ ਦੇ ਵਾਸਤੇ ਤਾਂ ਉਹ ਮਹਿਜ਼ ਡਰਾਉਣ ਦਾ ਹੀ ਜਿਹੜਾ ਜੀ ਉਹ ਹੁੰਦੇ ਨੇ। ਬਹੁਤ ਸਾਰੇ ਲੋਕ ਇਸ ਚੀਜ਼ ਦਾ ਜਿਹੜਾ ਜੀ ਉਹ ਖਦਸ਼ਾ ਪ੍ਰਗਟ ਕਰਦੇ ਆ, ਬੜੇ ਸਾਰੇ ਮੈਸੇਜ ਵੀ ਢੇਰ ਆਉਂਦੇ ਆ। ਉੱਥੇ ਜੀ ਅੰਦਰ ਵੜ ਗਏ ਲੋਕ, ਉੱਥੇ ਅੰਦਰ ਵੜ ਜਾਣਗੇ ਜਿਹੜੇ ਉਹ ਲੋਕ ਇਨਕਲੂਡ ਜਥੇਦਾਰ, ਉਹ ਵੀ ਇਹ ਖਦਸ਼ਾ ਜਿਹੜਾ ਜੀ ਉਹ ਪ੍ਰਗਟ ਕਰ ਰਹੇ ਆ। ਦੇਖੋ, ਜਿਹੜੇ ਸਿੰਘੂ ਬਾਰਡਰ ਦੇ ਉੱਤੇ ਬੈਠੇ, ਜਿੱਥੋਂ ਤੱਕ ਤਾਂ ਅੰਦਰ ਵੜਨ ਵਾਲੀ ਗੱਲ ਹੈ ਜੀ, ਇੱਕ ਗੱਲ ਕਿਉਂਕਿ ਜਿਹੜੀ ਦਿੱਖ ਹੈ ਉਹ ਸਾਡੀ ਵੱਖਰੀ ਹੈ, ਇਸ ਕਰਕੇ ਉਹਦੇ ਵਿੱਚ ਕਿਸੇ ਦੀ ਘੁਸਪੈਠ ਜਿਹੜੀ ਹੋਣੀ ਐਡੀ ਸੌਖੀ ਨਹੀਂ ਹੈਗੀ। ਕਿਉਂਕਿ ਜਿਹੜਾ ਉੱਥੇ ਸਾਰਾ ਇਹ ਜਿੱਥੇ ਬੈਠੇ ਆ ਉਹਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ, ਉਹ
ਪੂਰੇ ਜਿਹੜਾ ਦੀ ਸੰਭਾਲ ਰਹੇ ਆ ਚਫੇਰੇ ਨੂੰ। ਕੋਈ ਗਸ਼ਤ ਜਿਹੜੀ ਆ ਜੀ ਉਹ ਜਾਰੀ ਆ ਵੀ ਕੋਈ ਬਾਹਰਲਾ ਬੰਦਾ ਜਿਹੜਾ ਜੀ ਉਹਦੇ ਵਿੱਚ ਨਾ ਆਵੇ। ਜੇ ਐਂਟਰ ਕਰਦਾ ਤਾਂ ਪੁੱਛਗਿੱਛ ਵੀ ਥੋੜੀ ਜਿਹੜੀ ਦੀ ਉਹ ਹੁੰਦੀ ਹੈ, ਇੰਨਾ ਸੌਖਾ ਨਹੀਂਗਾ। ਪਰ ਸਰਕਾਰ ਦੇ ਵੱਲੋਂ ਜਿਹੜਾ ਜੀ ਗੱਲਬਾਤ ਤਾਂ ਜਿਹੜੀ ਉਹ ਹੋ ਰਹੀ ਆ, ਪਰ ਗੱਲਬਾਤ ਦੇ ਨਾਲ ਨਾਲ ਸੁਰੱਖਿਆ ਦੇ ਨਾਂ ਦੇ ਹੇਠ ਪ੍ਰਬੰਧ ਜਿਹੜੇ ਆ ਉਹ ਬਹੁਤ ਸਖਤ ਕੀਤੇ ਗਏ ਆ, ਖਾਸ ਤੌਰ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ, ਜਿੱਥੇ ਦਿੱਲੀ ਨੂੰ ਉੱਤਰੀ ਭਾਰਤ ਵੱਲ ਜਾਂਦਾ ਜਿਹੜਾ ਜੀ ਇਹ ਰਾਹ ਸਾਰੇ ਦਾ ਸਾਰਾ ਡੱਕਿਆ ਹੋਇਆ। ਡੱਕਿਆ ਟਿਕਰੀ ਜਿਹੜਾ ਬਾਰਡਰ ਤੋਂ ਵੀ ਆ, ਡੱਕਿਆ ਗਾਜ਼ੀਪੁਰ ਬਾਰਡਰ ਵੀ ਆ, ਜਿਹੜਾ ਉਹ ਡੱਕਿਆ ਇਹ ਦਿੱਲੀ ਨੋਇਡਾ ਹਾਈਵੇ ਵੀ ਹੈ। ਗਾਜ਼ੀਪੁਰ ਬਾਰਡਰ ਦੇ ਉੱਤੇ ਕੱਲ ਬਹੁਤ ਝੜਪਾਂ ਜਿਹੜੀਆਂ ਜੀ ਉਹ ਤਿੱਖੀਆਂ ਕਿਸਾਨਾਂ ਦੀਆਂ ਪੁਲਿਸ ਦੇ ਨਾਲ ਹੋਈਆਂ ਨੇ। ਪੁਲਿਸ ਦੀਆਂ ਰੋਕਾਂ ਤੋੜਨ ਦੇ ਲਗਾਤਾਰ ਯਤਨਾਂ ਦੇ ਵਿੱਚ ਨੇ ਗਾਜ਼ੀਪੁਰ ਬਾਰਡਰ ਦੇ ਉੱਤੇ ਬੈਠੇ ਜਿਹੜੇ ਜੀ ਉਹ ਕਿਸਾਨ। ਉਹ ਕਹਿੰਦੇ ਅਸੀਂ ਰੋਕਾਂ ਤੋੜ ਕੇ ਅੰਦਰ ਜਿਹੜਾ ਉਹ ਜਾਵਾਂਗੇ। ਦਿੱਲੀ ਪੁਲਿਸ ਦੇ ਵੱਲੋਂ ਜਿਹੜਾ ਸਿੰਘੂ ਬਾਰਡਰ ਹੈ ਉਹਦੇ ਤੋਂ ਦਿੱਲੀ ਦੇ ਮੁਕਰਬਾ ਚੌਕ ਜਿਹੜਾ ਜਿਹਨੂੰ ਆਪਾਂ ਅਕਸਰ ਜਿਹੜਾ ਜੀ ਉਹ ਕਰਨਾਲ ਬਾਈਪਾਸ ਕਹਿੰਦੇ ਆ, ਇਹਦੇ ਉੱਤੇ ਜਾਂਦੇ ਜਿਹੜੀਆਂ ਸੜਕਾਂ ਨੇ ਉਹਦੇ ਉੱਤੇ ਬੈਰੀਕੇਡ ਲਾਏ ਨੇ, ਜਿਹਦੇ ਕਰਕੇ ਆਵਾਜਾਈ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਜੀ ਉਹ ਇੱਥੇ ਪੂਰੀ ਦੀ ਪੂਰੀ ਪ੍ਰਭਾਵਿਤ ਜਿਹੜੀ ਉਹ ਹੋ ਗਈ। ਔਰ 1 ਕਿਲੋਮੀਟਰ ਦੂਰ ਦਿੱਲੀ ਵਾਲੇ ਪਾਸਿਓਂ ਜਲ ਤੋਪਾਂ, ਰੇਤੇ ਦੇ ਭਰੇ ਟਰੱਕ, ਟਰਾਲੀਆਂ, ਅਥਰੂ ਗੈਸ ਦੇ ਗੋਲੇ ਦਾਗਣ ਦੇ ਜਿਹੜੇ ਜੀ ਉਹ ਪ੍ਰਬੰਧ ਨੇ ਉਹ ਕੀਤੇ ਗਏ ਨੇ। ਧਰਨਾਕਾਰੀਆਂ ਦੇ ਉੱਤੇ ਦਬਾਅ ਪਾਉਣ ਦੇ ਵਾਸਤੇ ਦਿੱਲੀ ਪੁਲਿਸ ਨੇ ਆਪਣੇ ਜਿਹੜੇ ਜੀ ਉਹ ਇਰਾਦੇ ਜ਼ਾਹਰ ਕੀਤੇ ਨੇ। ਸਿੰਘੂ ਬਾਰਡਰ ਦੇ ਉੱਤੇ ਦਿੱਲੀ ਨਗਰ ਨਿਗਮ ਦੇ ਬੈਰੀਅਰ ਨੂੰ ਜਾਂਦੇ ਰਾਹ ਦੇ ਉੱਤੇ ਵੀ ਰੇਤੇ ਦੇ ਭਰੇ ਜਿਹੜੇ ਜੀ ਉਹ ਟਰੱਕ ਖੜੇ ਕਰਤੇ ਆ। ਬਰਾੜੀ ਮਾਰਗ ਨੇੜੇ ਵੀ ਪੁਲਿਸ ਨੇ ਜਿਹੜੀ ਆ ਜੀ ਉਹ ਹਲਚਲ ਵਧਾਈ ਆ। ਉੱਚ ਅਧਿਕਾਰੀਆਂ ਦੇ ਵੱਲੋਂ ਦਿਨ ਦੇ ਵਿੱਚ ਕਈ ਵਾਰੀ ਸੁਰੱਖਿਆ ਬੰਦੋਬਸਤ ਦੀ ਸਮੀਖਿਆ ਕੀਤੀ ਜਾਂਦੀ ਆ। ਮੀਡੀਆ ਦੇ ਇੱਕ ਵਰਗ ਦੇ ਵਿੱਚ ਇਹ ਗੱਲਾਂ ਵੱਡੇ ਪੱਧਰ ਦੇ ਉੱਤੇ ਫੈਲਾਈਆਂ ਜਾ ਰਹੀਆਂ ਨੇ ਕਿ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ, ਪੁਲਿਸ ਦੀਆਂ ਕਿਸੇ ਨੂੰ ਕੋਈ ਛੁੱਟੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਇਹ ਕੁਝ ਤਰੀਕੇ ਨੇ ਜੀ ਜਿਹੜੇ ਉਹ ਇਹ ਦੱਸਣ ਦੇ, ਇਹ ਪ੍ਰਭਾਵ ਪਾਉਣ ਦੇ ਵੀ ਜੇ ਗੱਲਬਾਤ ਟੁੱਟਦੀ ਆ ਤੇ ਫਿਰ ਅਸੀਂ ਕੀ ਜਿਹੜਾ ਵੀ ਉਹ ਕਰ ਸਕਦੇ ਹਾਂ। ਪਰ ਇੱਥੇ ਫੇਰ ਜਿਹੜੀ ਦੀ ਇੱਕ ਭੁੱਲ ਹੋ ਰਹੀ ਆ ਕਿ ਜੇ ਮਨੋਹਰ ਲਾਲ ਖੱਟਰ ਹੋਰੀ ਹਾਂ ਕੁਛ ਨਾ ਕਰਦੇ, ਜੋ ਕੁਛ ਤੁਸੀਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਗੱਲ ਇੱਥੋਂ ਤੱਕ ਨਹੀਂ ਸੀ ਜਾਣੀ। ਇਹਨਾਂ ਨੇ 1 ਦਿਨ 2 ਦਿਨ ਪ੍ਰਦਰਸ਼ਨ ਜਿਹੜਾ ਸੀਗਾ ਉਹ ਕਰਕੇ ਮੁੜ ਆਉਣਾ ਸੀਗਾ ਰਾਮਲੀਲਾ ਮੈਦਾਨ ਚੋਂ। ਅੱਜ ਅਜਿਹੀਆਂ ਹਰਕਤਾਂ ਕਰਕੇ ਹੀ ਇੱਥੋਂ ਤੱਕ ਜਿਹੜੀ ਜੀ ਉਹ ਕਹਾਣੀ ਲੈ ਆਂਦੀ, ਪਰ ਅਜੇ ਵੀ ਉਹ ਹਰਕਤਾਂ ਜਿਹੜੀਆਂ ਜੀ ਉਸੇ ਤਰੀਕੇ ਨਾਲ ਜਾਰੀ ਨੇ। ਇਹ ਸਿਰਫ ਇਹ ਡਰਾਉਣ ਦੇ ਜਿਹੜਾ ਜੀ ਕੋਈ ਯਤਨ ਨੇ। ਸ਼ਾਇਦ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਸ ਵੇਲੇ ਅੱਖ 'ਚ ਅੱਖ ਪਾ ਕੇ ਗੱਲ ਜਿਹੜਾ ਜੀ ਉਹ ਕਰ ਰਹੇ ਆ, ਉਹ ਇਹ ਕਹਿ ਰਿਹਾ ਕਿ ਅਸੀਂ ਕੋਈ ਹੱਕ ਮੰਗਣ ਨਹੀਂ ਆਏ, ਅਸੀਂ ਹੱਕ ਲੈਣ ਆਏ। ਜੀ ਬਿਲਕੁਲ, ਤਾਂ ਪਖਾ ਦਿੱਤਾ ਗਿਆ ਨਾ। ਤੇ ਅੱਗੇ ਸੰਘਰਸ਼ ਦੀ ਜੇ ਗੱਲ ਕਰੀਏ ਤਾਂ ਇਸਨੇ ਰਿਸ਼ਤਿਆਂ ਦੀ ਖਟਾਸ ਘਟਾਈ ਆ। ਦੇਖੋ, ਇੱਕ ਤਾਂ ਜਿਹੜੇ ਘਰੇਲੂ ਰਿਸ਼ਤੇ ਨੇ ਉਹਦੇ ਵਿਚਲੀਆਂ ਲੀਕਾਂ ਜਿਹੜੀਆਂ ਦੀ ਉਹ ਮਿਟਣ ਲੱਗੀਆਂ ਨੇ। ਜੇ ਤੁਸੀਂ ਚਾਹੇ ਉਹ ਲੰਗਰ ਜਿਹੜੇ ਤਿਆਰ ਹੋ ਰਹੇ ਨੇ, ਬਹੁਤ ਘੱਟ ਲੋਕਾਂ ਨੇ ਵੇਖੇ ਹੋਣਗੇ ਕਿ ਜਿਹੜੇ ਬੰਦੇ ਨੇ, ਮੇਲ ਮੈਂਬਰ ਨੇ, ਉਹ ਕਿਵੇਂ ਦਾਲਾਂ ਸਬਜ਼ੀਆਂ ਜਿਹੜੀਆਂ ਬਣਾ ਰਹੇ ਆ, ਰੋਟੀਆਂ ਵੇਲ ਰਹੇ ਆ, ਔਰ ਗੋਲ ਰੋਟੀਆਂ ਵੇਲ ਰਹੇ ਔਰ ਰੋਟੀਆਂ ਪਕਾ ਰਹੇ ਆ ਲੋਹਾਂ ਦੇ ਉੱਤੇ। ਇਹ ਚੀਜ਼ਾਂ ਬਹੁਤ ਘੱਟ ਪਹਿਲਾਂ ਜਿਹੜੀਆਂ ਦੀ ਉਹ ਵੇਖਣ ਨੂੰ ਮਿਲੀਆਂ ਹੋਣਗੀਆਂ, ਅੱਜ ਜਿਹੜੀਆਂ ਦੀ ਵੇਖਣ ਨੂੰ ਮਿਲ ਰਹੀਆਂ ਨੇ। ਪੂਰੇ ਦੇ ਪੂਰੇ ਪਰਿਵਾਰ ਜਿਹੜੇ ਆ ਉਹ ਇੱਥੇ ਬੈਠੇ ਆ ਜਿਹੜੇ ਮੋਰਚੇ ਦੇ ਉੱਤੇ। ਕਿਤੇ ਨੂੰਹ ਸੱਸ ਜਿਹੜੀਆਂ ਦੀ ਉਹ ਬੈਠੀਆਂ ਨੇ, ਕਿਤੇ ਦਰਾਣੀ ਜਠਾਣੀ ਜਿਹੜੀਆਂ ਉਹ ਬੈਠੀਆਂ ਨੇ। ਪਰ ਕਿਤੇ ਵੀ ਜਿਹੜਾ ਅਕਸਰ ਇਹ ਕਿਹਾ ਜਾਂਦਾ ਨਾ ਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਟੀ ਜਿਹੜੀ ਉਹ ਖਟਾਸ ਹੁੰਦੀ ਆ, ਔਰ ਇੱਥੇ ਜਿਹੜੀ ਆ ਜੀ ਉਹ ਖਟਾਸ ਨਹੀਂ ਦਿਸ ਰਹੀ। ਇਹਨੇ ਜਿਹੜੀਆਂ ਦੀ ਕੁਛ ਬੜੀਆਂ ਪੋਜ਼ਿਟਿਵ ਲੀਹਾਂ ਜਿਹੜੀਆਂ ਇਸ ਸੰਘਰਸ਼ ਨੇ ਪਾਈਆਂ ਨੇ। ਭੋਤਨਾ ਪਿੰਡ ਪੈਂਦਾ ਟੱਲੇਵਾਲ ਨੇੜੇ, ਔਰ ਉੱਥੇ ਭੋਤਨਾ ਉਦੋਂ ਚਰਚਿਤ ਹੋਇਆ ਸੀਗਾ ਜੀ ਜਦੋਂ ਇੱਕੋ ਪਰਿਵਾਰ ਦੇ 4 ਜਿਹੜੀਆਂ ਪੀੜ੍ਹੀਆਂ, ਚੌਥੀ ਜਦੋਂ ਖੁਦਕੁਸ਼ੀ ਹੋਈ ਤਾਂ ਉਦੋਂ ਚਰਚਾ ਦੇ ਵਿੱਚ ਉਹ ਆਈ। ਉਸ ਪਰਿਵਾਰ ਦੇ ਵਿੱਚ ਕੋਈ ਮੇਲ ਮੈਂਬਰ ਜਿਹੜਾ ਜੀ ਉਹ ਨਹੀਂ ਬਚਿਆ। ਪਿਛਲੇ ਦਿਨੀ ਉਹਨਾਂ ਦੀ ਲੜਕੀ ਦੀ ਜਿਹੜੀ ਜੀ ਉਹ ਮੈਰਿਜ ਸੀ, ਮੈਂ ਉਦੋਂ ਉਸ ਟਾਈਮ ਉੱਥੇ ਗਿਆ ਸੀਗਾ ਕੁਛ ਹਫ਼ਤੇ ਪਹਿਲਾਂ। ਉਹ ਪਿੰਡ ਅੱਜ ਵੀ ਉਹਨਾਂ ਖੁਦਕੁਸ਼ੀਆਂ ਦੀ ਵਜ੍ਹਾ ਕਰਕੇ ਉਦਾਸ ਹੈ। ਪਰ ਭੋਤਨਾ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਨੇ ਉਹਨਾਂ ਨੇ ਇੱਕ ਵੱਡਾ ਕੱਲ ਜਿਹੜਾ ਦੀ ਇਕੱਠ ਕੀਤਾ ਜਿਹੜੀ ਰਵਿਦਾਸ ਭਗਤ ਧਰਮਸ਼ਾਲਾ, ਉਹਦੇ ਵਿੱਚ
ਔਰ ਇਹਨਾਂ ਮਜ਼ਦੂਰਾਂ ਨੇ ਫੈਸਲਾ ਇਹ ਕੀਤਾ, ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੀ, ਕਿ ਪਿੰਡ ਦੇ ਵਿੱਚੋਂ ਜਿਹੜੇ ਕਿਸਾਨ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਕਿਸਾਨ ਇਹ ਬੈਲਟ ਵਾਲੇ ਗਏ ਹੋਏ ਆ, ਮਾਲਵਾ ਬੈਲਟ ਦੇ ਤਾਂ ਬਹੁਤ ਵੱਡੀ ਗਿਣਤੀ ਆ, ਹਾਲਾਂਕਿ ਕਸਰ ਕਿਸੇ ਪਾਸਿਓਂ ਵੀ ਨਹੀਂ, ਨਾ ਦੁਆਬੇ ਦੇ ਘੱਟ ਨੇ ਨਾ ਮਾਝੇ ਦੇ ਘੱਟ ਨੇ, ਪਰ ਸਭ ਤੋਂ ਜ਼ਿਆਦਾ ਮਾਲਵੇ ਦੇ ਨੇ। ਜਿਹੜੇ ਇਹ ਕਿਸਾਨ ਮਜ਼ਦੂਰ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਉਹ ਕਣਕਾਂ ਨੂੰ ਪਾਣੀ ਵੀ ਲਾਉਣਗੇ, ਉਹ ਜਿਹੜਾ ਖਾਦ ਦਾ ਛੱਟਾ ਵੀ ਮਾਰਨਗੇ, ਯੂਰੀਆ ਜਿਹੜੀ ਪਾਉਣੀ ਪੈਂਦੀ ਇਹਨਾਂ ਦਿਨਾਂ 'ਚ, ਉਹ ਕਿਸਾਨਾਂ ਦੇ ਡੰਗਰਾਂ ਦੇ ਜਿਹੜਾ ਹਰਾ ਚਾਰਾ ਉਹ ਵੱਢ ਕੇ ਲਿਆਉਣਗੇ, ਰੋਜ਼ ਧਾਰਾਂ ਕੱਢਣਗੇ, ਜਿਹਨੂੰ ਦਵਾਈ ਬੂਟੀ ਦੀ ਲੋੜ ਆ ਘਰੇ ਰਹਿ ਗਏ ਬਜ਼ੁਰਗ ਨੂੰ ਉਹ ਵੀ ਲਿਆ ਕੇ ਜਿਹੜੀ ਉਹ ਦੇਣਗੇ। ਔਰ ਇਹਨਾਂ ਨੇ ਜਿਹੜਾ ਜੀ ਉਹ ਦਿੱਲੀ ਬੈਠੇ ਕਿਸਾਨ ਜਿਹੜੇ ਨੇ ਆਪਦੇ ਪਿੰਡ ਦੇ, ਉਹਨਾਂ ਨੂੰ ਜਿਹੜੇ ਜੀ ਉਹ ਸੁਨੇਹੇ ਲਾਏ ਨੇ ਫੋਨ ਦੇ ਉੱਤੇ ਕਿ ਇੱਥੇ ਫਿਕਰ ਕਰਨ ਦੀ ਪਿੰਡ ਦੇ ਵਿੱਚ ਉਹਨਾਂ ਨੂੰ ਲੋੜ ਨਹੀਂ ਹੈ। ਦੇਖੋ ਜਿਹੜੇ ਪੁਰਾਣਾ ਇੱਕ ਜਿਹੜਾ ਜੀ ਉਹ ਗੀਤ ਹੈ ਸੰਤ ਰਾਮ ਉਦਾਸੀ ਹੋਰਾਂ ਦਾ ਜੀ, ਮੈਂ ਦੱਸਿਆ ਸੀ ਜੀ ਕਿ ਵਰ੍ਹਿਆਂ ਪਹਿਲੇ ਜਿਹੜਾ ਜੀ ਗੀਤ ਇੱਕ ਸੰਤ ਰਾਮ ਉਦਾਸੀ ਹੋਰਾਂ ਨੇ ਜਿਹੜਾ ਉਹ ਗਾਇਆ ਸੀਗਾ ਕਿ ਗਾ ਕੇ ਸੀਰੀ ਦੇ ਜੱਟ ਰੋਵੇ। ਉਦੋਂ ਜਿਹੜਾ ਜੀ ਇਹ ਲੱਗਦਾ ਸੀਗਾ ਪਿਛਲੇ ਦਿਨਾਂ ਤੋਂ ਕਿ ਸ਼ਾਇਦ ਇਹ ਜਿਹੜੀਆਂ ਸਾਂਝਾਂ ਨੇ ਪਤਾ ਨਹੀਂ ਕਿੱਥੇ ਜਿਹੜੀਆਂ ਉਹ ਚਲੇ ਗਈਆਂ, ਪਰ ਇਹ ਸਾਂਝਾਂ ਇਹ ਰਿਸ਼ਤਿਆਂ ਦੀ ਜਿਹੜੀ ਮਹਿਕ ਹੈ ਜੀ ਉਹ ਦੁਬਾਰਾ ਤੋਂ ਫੇਰ ਪਿੰਡਾਂ ਦੇ ਵਿੱਚੋਂ ਆਉਣ ਲੱਗੀ ਆ। ਔਰ ਇਹ ਜਿਹੜਾ ਸਾਰਾ ਕੁਝ ਸੰਭਵ ਜਿਹੜਾ ਹੋ ਸਕਿਆ ਉਹ ਇਸ ਕਿਸਾਨ ਸੰਘਰਸ਼ ਦੀ ਵਜ੍ਹਾ ਕਰਕੇ ਹੀ ਸੰਭਵ ਹੋ ਸਕਿਆ ਕਿ ਇਹ ਜਿਹੜੀ ਸਾਂਝ ਹੈ, ਕਿਉਂਕਿ ਆਪਾਂ ਇਹ ਵੀ ਵੇਖਿਆ ਸੀਗਾ ਜਦੋਂ ਲੋਕਡਾਊਨ ਲੱਗਿਆ ਸੀਗਾ ਉਹਨਾਂ ਦਿਨਾਂ ਦੇ ਦੌਰਾਨ ਇੱਥੇ ਜਿਹੜਾ ਜੀ ਉਹ ਬਾਈਕਾਟ ਵੀ ਹੋਏ ਸੀਗੇ, ਜਾਂ ਇਹ ਇਸ ਤਰ੍ਹਾਂ ਦੀ ਗੱਲ ਵੀ ਕੀਤੀ ਗਈ ਸੀ ਕਿ ਇਦੋਂ ਪੈਸੇ ਵੱਧ ਜਿਹੜੇ ਵੀ ਉਹ ਦਿੱਤੇ ਤੇ ਫਿਰ ਅਸੀਂ ਕੰਮ ਨਹੀਂ ਜਿਹੜਾ ਵੀ ਉਹ ਕਰਾਵਾਂਗੇ। ਪਰ ਉਹ ਸਾਰੀਆਂ ਜਿਹੜੀਆਂ ਕੁੜੱਤਣ ਪੈਦਾ ਕਰਨ ਵਾਲੀਆਂ ਚੀਜ਼ਾਂ ਸੀ ਉਹ ਕਿਤੇ ਨਾ ਕਿਤੇ ਬਿਲਕੁਲ ਨੁਕਰੇ ਲੱਗ ਗਈਆਂ ਔਰ ਆਹ ਜਿਹੜੀਆਂ ਪੋਜ਼ਿਟਿਵ ਸਾਂਝਾਂ ਨੇ ਉਹ ਸਾਹਮਣੇ ਆ ਗਈਆਂ ਜੀ। ਆਉਣੀਆਂ ਪਤਾ ਨਹੀਂ ਕਿਹੜੇ ਵਰਤਾਰੇ ਰਾਹੀਂ ਜੀ ਆਈਆਂ ਵਾਪਸ। ਤਾਂ ਅੱਗੇ ਕਰਦੇ ਹਾਂ ਦੇਸੀ ਘਿਓ ਦੀਆਂ ਪਿੰਨੀਆਂ ਤੇ ਮੇਥੇ ਦੇ ਪਰੌਠਿਆਂ ਦੀ ਚਰਚਾ। ਦੇਖੋ ਜਿਹੜੇ ਤੁਸੀਂ ਇਹ ਕਹਿ ਲਓ ਕਿ ਕੋਈ ਇਹ ਸ਼ਾਇਦ ਹੋ ਸਕਦਾ ਨਾ ਸੋਚ ਸਕੇ, ਜਿਹੜੇ ਉੱਥੇ ਵੇਖ ਰਹੇ ਨੇ ਉਹ ਵੇਖ ਕੇ ਹੈਰਾਨ ਨੇ ਕਿ ਇੰਨਾ ਸਮਾਨ ਜਿਹੜਾ ਵੀ ਉਹ ਕਿੱਥੋਂ ਪਹੁੰਚ ਰਿਹਾ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸਿੰਘੂ ਸਰਹੱਦ ਦੇ ਉੱਤੇ, ਟਿੱਕਰੀ ਸਰਹੱਦ ਦੇ ਉੱਤੇ ਜਿਹੜਾ ਜੀ ਉਹ ਬੈਠੇ ਆ, ਤੇ ਇਹ ਜਿਹੜੀ ਸਪਲਾਈ ਚੇਨ ਹੈ ਇਹ ਬੜੀ ਜ਼ਬਰਦਸਤ ਹੈ ਜੀ। ਤੁਸੀਂ ਹੈਰਾਨ ਹੋਵੋਗੇ ਕੁਇੰਟਲਾਂ ਦੇ ਵਿੱਚ ਸਾਗ ਬਣਦੇ ਆ ਇਸ ਵੇਲੇ, ਕਿਉਂਕਿ ਸਾਗ ਦੀ ਖਾਸੀਅਤ ਇਹ ਆ, ਇੱਕ ਤਾਂ ਇਹ ਪੰਜਾਬੀਆਂ ਦੀ ਸਭ ਤੋਂ ਜਿਹੜੀ ਜੀ ਉਹ ਫੇਵਰੇਟ ਚੀਜ਼ ਹੈ, ਦੂਜਾ ਇਹ ਕਈ ਦਿਨ ਕੱਢਦਾ, ਜਿੰਨਾ ਪੁਰਾਣਾ ਹੋਈ ਜਾਂਦਾ ਉਨਾ ਸਵਾਦ ਹੋਈ ਜਾਂਦਾ, ਜ਼ਿਆਦਾ ਦਿਨ ਖਰਾਬ ਨਹੀਂ ਹੁੰਦਾ। ਕੁਇੰਟਲਾਂ ਦੇ ਵਿੱਚ ਬਣਿਆ ਜਿਹੜਾ ਸਾਗ ਹੈ ਉਹ ਬਣਾ ਕੇ ਤੜਕੇ ਲਾ ਕੇ ਜਿਹੜਾ ਉੱਥੇ ਪਹੁੰਚਾਇਆ ਜਾ ਰਿਹਾ ਕਿ ਦੁਬਾਰਾ ਤੜਕਾ ਲਾਓ ਤੇ ਫਿਰ ਜਿਹੜਾ ਵੀ ਉਹ ਖਾਧਾ ਜਾ ਸਕੇ। ਜੇ ਸਬਜ਼ੀ ਨਾ ਪਹੁੰਚੇ, ਸਬਜ਼ੀ ਨਾ ਮਿਲੇ, ਉਹਦੇ ਕਰਕੇ ਸਾਗ ਜਿਹੜੀ ਜੀ ਉਹ ਆਪਸ਼ਨ ਦੇ ਤੌਰ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਪਹੁੰਚ ਰਿਹਾ ਜੀ ਇਹਨਾਂ ਸਰਹੱਦਾਂ ਦੇ ਉੱਤੇ। ਦੁਆਬੇ ਦੇ ਪਿੰਡਾਂ ਦੇ ਵਿੱਚੋਂ 20 ਕੁਇੰਟਲ ਜਿਹੜੀਆਂ ਦੇਸੀ ਘਿਓ ਦੇ ਨਾਲ ਪਿੰਨੀਆਂ ਤਿਆਰ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ, 20 ਕੁਇੰਟਲ। ਔਰ ਇਹਦੇ ਵਿੱਚ ਦੇਸੀ ਘਿਓ, ਸੁੱਕੇ ਮੇਵੇ, ਕਿਸਾਨਾਂ ਦੇ ਘਰਾਂ ਦੇ ਕੱਢਿਆ ਗੁੜ ਜਿਹੜਾ ਉਹ ਵਰਤਿਆ ਜਾ ਰਿਹਾ। ਜਗਤਪੁਰ ਜੱਟਾਂ ਜਿਹੜਾ ਜੀ ਪਿੰਡ ਦੁਆਬੇ ਦਾ, ਉਸ 'ਚ 15 ਕੁਇੰਟਲ, ਪਿੰਡ ਨੌਲੀ ਦੇ ਵਿੱਚੋਂ 5 ਕੁਇੰਟਲ, ਤਲਵੰਡੀ ਮਾਧੋ ਉੱਥੋਂ 3 ਕੁਇੰਟਲ, ਪਿੰਡ ਸੋਹਲ ਖਾਲਸਾ ਉੱਥੋਂ 2 ਕੁਇੰਟਲ ਦੇ ਕਰੀਬ ਪਿੰਨੀਆਂ ਬਣ ਕੇ ਜਿਹੜੀਆਂ ਜੀ ਉਹ ਤਿਆਰ ਹੋ ਕੇ ਦਿੱਲੀ ਵੱਲ ਨੂੰ ਜਾ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਪਿੰਨੀਆਂ ਬਣਾ ਰਹੇ ਆ, ਵੱਟ ਰਹੇ ਆ ਪਿੰਨੀਆਂ। ਉਹ ਇਉਂ ਲੱਗ ਰਿਹਾ ਜਿਵੇਂ ਕਿਤੇ ਬਹੁਤ ਵੱਡੇ ਕਿਸੇ ਵਿਆਹ ਦੀ ਜਿਹੜੀ ਉਹ ਤਿਆਰੀ ਹੋ ਰਹੀ ਹੈ। ਔਰ ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਜਿਹੜੇ ਪਿੰਡ ਨੇ ਉੱਥੋਂ ਬਹੁਤ ਵੱਡੀ ਮਦਦ ਜਿਹੜੀ ਹੈ ਜੀ ਉਹ ਫਾਈਨੈਂਸ਼ਲੀ ਤੌਰ ਦੇ ਉੱਤੇ ਵੀ ਹੋ ਰਹੀ ਹੈ। ਇੱਥੇ ਮੈਂ ਕੱਲ ਵੀ ਲਿਖਿਆ ਸੀਗਾ ਵੀ ਇੱਥੇ ਵੀ ਇੱਕ ਜਿਹੜਾ ਗੋਦੀ ਮੀਡੀਆ ਦਾ ਇੱਕ ਜਿਹੜਾ ਜੀ ਹੈ ਨਾ ਪਾਰਟ, ਉਹ ਇਹ ਗੱਲ ਫੈਲਾ ਰਿਹਾ ਕਿ ਜਿਹੜਾ ਕਿਸਾਨ ਸੰਘਰਸ਼ ਹੈ ਇਹਨੂੰ ਚਾਈਨਾ ਤੋਂ ਫੰਡਿੰਗ ਹੋ ਰਹੀ ਹੈ, ਇਹਨੂੰ ਰਸ਼ੀਆ ਤੋਂ ਫੰਡਿੰਗ ਹੋ ਰਹੀ ਹੈ। ਸ਼ਾਇਦ ਉਹਨਾਂ ਨੂੰ ਜਿਹੜਾ ਜੀ ਉਹ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਲੋਕ ਕੌਣ ਨੇ, ਇਹ ਕਿਹੋ ਜਿਹੇ ਲੋਕ ਨੇ ਜਿਨ੍ਹਾਂ ਜਿਹੜੇ ਕਿ ਆਪਣਾ ਆਪ ਵੀ ਜਿਹੜਾ ਜੀ ਉਹ ਪਾ ਦਿੰਦੇ ਆ ਸੰਘਰਸ਼ ਦੇ ਵਿੱਚ। ਔਰ ਉੱਥੇ ਇਹ ਵੀ ਗੱਲ ਇਹ ਭੁੱਲਦੇ ਆ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਪਾਰਟ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਬੈਠਾ, ਜਿਹੜੇ ਚੰਗੇ ਟਾਈਮ ਦੇ ਉੱਤੇ ਚਾਹੇ ਮਦਦ ਕਰਨ ਜਾਂ ਨਾ ਕਰਨ, ਮਾੜੇ ਸਮੇਂ ਦੇ ਉੱਤੇ, ਮੁਸੀਬਤ ਦੇ ਮੌਕੇ ਦੇ ਉੱਤੇ ਛਾਲਾਂ ਮਾਰਦੇ ਆ ਜਿਹੜਾ ਜੀ ਉਹ ਮੂਹਰੇ ਆ ਜਾਂਦੇ ਆ।
ਔਰ ਇਹਦੇ ਨਾਲ ਪਿੰਨੀਆਂ ਦੇ ਨਾਲ ਜਿਹੜੇ ਇੱਥੇ ਜਿਹੜੀ ਸਰਹੱਦ ਹੈ ਜੀ ਉੱਥੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੇਥੀ ਬੜੀ ਹੁੰਦੀ ਹੈ ਜੀ, ਔਰ ਮੇਥੀ ਇੰਨੀ ਹੁੰਦੀ ਆ ਵੀ ਜਿਹੜੀ ਵੱਡੀ ਗੁੱਛੀ ਆ ਉਹ 10 ਰੁਪਏ ਦੀ ਤੁਹਾਨੂੰ ਮਿਲ ਜਾਂਦੀ ਹੈ। ਖੈਰ ਉਹ ਕਿਸਾਨਾਂ ਦੇ, ਕਿਉਂਕਿ ਮੰਡੀਆਂ 'ਚ ਕਿਸਾਨ ਲੈ ਕੇ ਆਉਂਦੇ, ਉੱਥੇ ਨਹੀਂ ਆਉਂਦੀ, ਹੁਣ ਸਿੱਧੀ ਜਿਹੜੀ ਦੀ ਉੱਥੇ ਜਾ ਰਹੀ ਪਰੌਂਠਿਆਂ ਦੇ ਵਾਸਤੇ। ਜਦੋਂ ਜਿਹੜੀ ਮੇਥੀ ਦੇ ਪਰੌਂਠੇ ਨੇ ਉਹਦੀ ਇੱਕ ਖਾਸ ਖੁਸ਼ਬੂ ਹੈ ਜੀ, ਔਰ ਉਹ ਖੁਸ਼ਬੂ ਜਿਹੜੀ ਆ ਜਿੱਥੇ ਇਹ ਮੋਰਚੇ ਇੰਨੇ ਲੱਗੇ ਨੇ ਉਹ ਲੋਕਾਂ ਨੂੰ ਜਿਹੜਾ ਜੀ ਉਹ ਖਿੱਚ ਕੇ ਲਿਆਉਂਦੀ ਵੀ ਇਹ ਲੋਕ ਕੀ ਚੀਜ਼ ਜਿਹੜੀ ਉਹ ਬਣਾ ਰਹੇ ਆ। ਔਰ ਵੱਡੀ ਗਿਣਤੀ ਦੇ ਵਿੱਚ ਤਕਰੀਬਨ 40 ਕਿਸਾਨ ਨੇ ਜਿਹੜੇ ਇਹ ਬਣਾਉਂਦੇ ਆ ਜੀ। ਇਹ ਲੁਧਿਆਣਾ ਦੇ ਖੰਨਾ ਦੇ ਪਿੰਡ ਰੌਣੀ ਤੋਂ ਜਿਹੜੇ ਵੀ ਆਏ ਹੋਏ ਨੇ ਲੋਕ। ਔਰ ਤੁਸੀਂ ਦੇਖੋ ਕਿ ਡਿਊਟੀਆਂ ਕਿਹੋ ਜਿਹੀਆਂ ਜਿਹੜੀਆਂ ਉਹ ਸੰਭਾਲੀਆਂ ਹੋਈਆਂ ਨੇ, ਕਿਸ ਕਿਸ ਤਰੀਕੇ ਦੀਆਂ ਜਿਹੜੀਆਂ ਉਹ ਸੰਭਾਲੀਆਂ ਹੋਈਆਂ ਨੇ, ਕਿ ਜਿਹੜੇ ਲੰਗਰ ਨੇ ਉਹਦੇ ਵਾਸਤੇ ਬਾਲਣ ਕਿਹਨੇ ਲੈ ਕੇ ਆਉਣਾ, ਜਿਹੜੀ ਮੇਥੀ ਆ ਕਿਉਂਕਿ ਉਹਨੂੰ ਜਿਹੜਾ ਉਹ ਕਰਨਾ ਕੱਟਣਾ ਪੈਂਦਾ ਜੀ ਸਾਫ਼ ਕਰਕੇ, ਉਹ ਕਿਹਨੇ ਸਾਫ਼ ਕਰਨੀ ਆ, ਉਹਨੂੰ ਪਾਉਣਾ ਕਿਹਨੇ ਤੇ ਬਣਾਉਣੇ ਜਿਹੜੇ ਜੀ ਉਹ ਕਿਹਨੇ, ਇਹ ਸਾਰੇ ਮੇਲ ਜਿਹੜੇ ਨੇ ਉਹ ਸੰਭਾਲ ਰਹੇ ਆ ਜੀ ਇੱਥੇ। ਔਰ ਇਹਦੇ ਨਾਲ ਕਠੂਆ ਜਿਹੜਾ ਆਪਣੇ ਬਲਾਤਕਾਰ ਦਾ ਮਾਮਲਾ ਉੱਠਿਆ ਸੀ, ਉਹਦਾ ਮੁਕੱਦਮਾ ਲੜਨ ਵਾਲੇ ਐਡਵੋਕੇਟ ਨੇ ਮੂਵੀਨ ਫਾਰੂਕੀ, ਉਹ ਮਿੱਠੇ ਚੌਲ ਬਣਾ ਰਹੇ ਨੇ ਡੇਲੀ ਉੱਥੇ ਸਿੰਘੂ ਬਾਰਡਰ ਦੇ ਉੱਤੇ ਜੀ। ਔਰ ਰੋਜ਼ ਉਹ ਮਿੱਠੇ ਚੌਲਾਂ ਦਾ ਲੰਗਰ ਉੱਥੇ ਜਿਹੜਾ ਉਹ ਲਾਉਂਦੇ ਨੇ। ਤੁਸੀਂ ਦੇਖੋ ਸਾਂਝਾਂ ਕੈਸੀਆਂ ਜਿਹੜੀਆਂ ਦੀ ਉਹ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਜਿੱਥੇ ਉੱਥੇ ਬੈਠੇ ਮੁਸਲਿਮ ਭਾਈਚਾਰੇ ਵਾਲੇ ਨਮਾਜ਼ ਅਦਾ ਕਰ ਰਹੇ ਆ, ਇੱਕ ਪਾਸੇ ਜਿਹੜੇ ਜੀ ਉਹ ਹਿੰਦੂ ਭਾਈਚਾਰੇ ਦੇ ਲੋਕ ਉਹ ਹਵਨ ਕਰ ਰਹੇ ਆ, ਇੱਕ ਪਾਸੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਸਵੇਰ ਦਾ ਜਿਹੜਾ ਨਿਤਨੇਮ ਕਰਕੇ ਉਹ ਅਰਦਾਸ ਜਿਹੜੀ ਵੀ ਉਹ ਕਰ ਰਹੇ ਆ। ਇਹ ਚੀਜ਼ਾਂ, ਇਹ ਸਾਂਝਾਂ ਜਿਨ੍ਹਾਂ ਨੂੰ ਖਤਮ ਕਰਨ ਦੇ ਵਾਸਤੇ ਸਿਰ ਤੋੜ ਦੀ ਜਿਹੜੀ ਵੀ ਉਹ ਬਾਜ਼ੀ ਸੀ ਨਾ, ਇਹਨਾਂ ਸਿਆਸੀ ਪਾਰਟੀਆਂ ਨੇ ਲਾਤੀ, ਖਾਸ ਤੌਰ ਤੇ ਮੌਜੂਦਾ ਸਰਕਾਰ ਨੇ। ਪਰ ਇਹ ਰਿਸ਼ਤੇ ਇੰਨੇ ਪੀੜੇ ਨੇ ਕਿ ਇੱਕਦਮ ਜਿਹੜਾ ਦੀ ਉਹ ਉੱਭਰ ਕੇ ਸਾਹਮਣੇ ਆ ਜਾਏ। ਕੋਈ ਵਿਤਕਰਾ ਨਹੀਂ, ਜਿਹੜਾ ਆਵੇ ਉਹ ਦੇਸੀ ਘਿਓ ਦੀਆਂ ਪਿੰਨੀਆਂ ਜਿਹੜੀਆਂ ਦੀ ਖਾ ਸਕਦਾ, ਜਿਹੜਾ ਆਉਂਦਾ ਉਹ ਕਹਿੰਦਾ ਕਿ ਇਹਦੀ ਖੁਸ਼ਬੂ ਬੜੀ ਆ ਪਰੌਂਠਿਆਂ ਦੀ, ਉਹ ਤੂੰ ਵੀ ਦੋ ਬਹਿ ਕੇ ਉੱਥੇ ਜਿਹੜਾ ਦੀ ਉਹ ਖਾ। ਜਿਹੜੇ ਪੱਤਰਕਾਰ ਭਾਈਚਾਰਾ ਉੱਥੋਂ ਕਵਰ ਕਰ ਰਿਹਾ ਉਹ ਵੀ ਉੱਥੇ ਬੈਠਾ ਜਿਹੜਾ ਦੀ ਉਹ ਦੇਖਦਾ ਫਿਰਦਾ ਕਿਸ ਜਗ੍ਹਾ ਦੇ ਉੱਤੇ ਕੀ ਚੀਜ਼ ਬਣ ਰਹੀ। ਬਿਲਕੁਲ ਜੀ, ਜਿੱਥੇ ਵੀ ਆਪਣਾ ਭਾਈਚਾਰਾ ਬੈਠਾ ਦੇਸ਼ ਵਿਦੇਸ਼ ਦੇ ਵਿੱਚ ਇਸ ਵੇਲੇ ਉਹ ਨਾਲ ਆ, ਬਿਲਕੁਲ ਆ। ਬੇਸ਼ੱਕ ਆਪਾਂ ਬਾਹਰ ਬੈਠੇ ਹਾਂ, ਫਿਰ ਵੀ ਜਿੱਥੇ ਜਿੱਥੇ ਰੈਲੀਆਂ ਹੋਣੀਆਂ, ਸਾਡੇ ਕੈਲੀਫੋਰਨੀਆ ਦੇ ਵਿੱਚ ਬੱਚਾ ਲੱਗਾ ਹੈ ਤਿਆਰੀਆਂ ਕਰਨ ਤੇ ਉਸ ਰੈਲੀ ਦੀਆਂ। ਕੋਈ ਪੱਗਾਂ ਬਣਾ ਰਿਹਾ, ਕੋਈ ਝੰਡੇ ਬਣਾ ਰਿਹਾ ਆ। ਇਹ ਇੱਕ ਅਨੋਖੀ ਚੀਜ਼ ਹੀ ਆ ਜੀ। ਤੇ ਅੱਗੇ ਕਰਦੇ ਹਾਂ ਗੱਲ, ਪੰਜਾਬ ਦਾ ਹਰ ਵਰਗ ਅੱਗੇ ਹੋ ਕੇ ਚੱਲ ਰਿਹਾ ਹੈ। ਬਿਲਕੁਲ ਜੀ, ਜਿਵੇਂ ਤੁਸੀਂ ਇਹ ਗੱਲ ਜਿਹੜੀ ਦੀ ਉਹ ਕਹੀ ਕਿ ਹਰ ਜਿਹੜਾ ਜੀ ਉਹਦੇ ਵਿੱਚ ਇਹ ਚਾਹੁੰਦਾ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਦਿੱਲੀ ਜਿਹੜਾ ਜੀ ਉਹ ਬੈਠੇ ਹੋ ਉੱਥੇ ਜਾ ਕੇ ਸੰਘਰਸ਼ ਦੇ ਉੱਤੇ ਤੇ ਫੇਰ ਹੀ ਜਿਹੜਾ ਜੀ ਉਹਦੇ ਵਿੱਚ ਪਾਰਟੀਸਪੇਟ ਹੋਣਾ। ਨਹੀਂ, ਇਸ ਵੇਲੇ ਜਿਹੜੀ ਇੱਕ ਜੰਗ ਦੇਖੋ ਟਵਿੱਟਰ ਦੇ ਉੱਤੇ ਲੜੀ ਜਾ ਰਹੀ ਹੈ, ਔਰ ਕੱਲ ਟ੍ਰੈਂਡ ਕਰ ਰਿਹਾ ਸੀ ਹੈਸ਼ਟੈਗ ਟਰੈਕਟਰ ਟੂ ਟਵਿੱਟਰ, ਔਰ ਮਤਲਬ ਕਿ ਉੱਥੇ ਵੀ ਆ ਗਏ ਜੀ। ਔਰ IT ਸੈੱਲ ਦਾ ਮੁਕਾਬਲਾ ਕੀਤਾ ਜਾ ਰਿਹਾ। ਇਹ ਵੀ ਤਾਂ ਜੰਗ ਹੈ ਨਾ ਜੀ। ਦੁਨੀਆ ਦੇ ਜਿਹੜੇ ਵੀ ਪਾਰਟ ਦੇ ਵਿੱਚ ਬੈਠੇ ਜਿਹੜਾ ਜੀ ਉਹ ਲੜ ਰਹੇ ਨੇ ਲੋਕ, ਉਹ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜਾ ਜੀ ਉਹ ਹਿੱਸਾ ਪਾ ਰਹੇ ਨੇ। ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਜਿਹੜੇ ਵੀ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕਿ ਕੋਈ ਵਰਗ ਜਿਹੜਾ ਉਹ ਪਿੱਛੇ ਨਹੀਂ ਰਹਿਣਾ ਚਾਹੁੰਦਾ। ਹਰ ਵਰਗ ਜਿਹੜਾ ਜੀ ਇਹ ਸੋਚਦਾ ਕਿ ਮੈਂ ਇੱਥੇ ਕਿਹੜੇ ਤਰੀਕੇ ਦੇ ਨਾਲ ਹਿੱਸਾ ਜਿਹੜਾ ਜੀ ਉਹ ਪਾਵਾਂ। ਇੱਕ ਲਫ਼ਜ਼ ਆ ਬੜਾ ਠੇਠ ਪੰਜਾਬੀ ਦਾ, ਲੂਈਆਂ ਜਿਹੜੀਆਂ ਜੀ ਉੱਠਦੀਆਂ ਨੇ, ਉਹ ਹਾਲਾਤ ਜਿਹੜੇ ਜੀ ਉਹ ਬਣਦੇ ਨੇ ਕਿ ਮੈਂ ਕਿਉਂ ਨਹੀਂ ਇਹਦੇ ਵਿੱਚ ਜਿਹੜਾ ਜੀ ਉਹ ਹੈਗਾ। ਲੇਡੀਜ਼ ਦਾ ਬਹੁਤ ਵੱਡਾ ਰੋਲ ਹੈ ਜੀ ਇਸ ਵੇਲੇ। ਇਹਦਾ ਮਤਲਬ ਕਿ ਉਹਨੂੰ ਕਦੇ ਵੀ ਜਦੋਂ ਵੀ ਕੁਛ ਲਿਖਿਆ ਜਾਊਗਾ ਇਗਨੋਰ ਨਹੀਂ ਕੀਤਾ ਜਾ ਸਕੂਗਾ ਔਰਤ ਦੇ ਰੋਲ ਨੂੰ ਜੀ। ਚਾਹੇ ਉਹ ਘਰ ਦੇ ਵਿੱਚੋਂ ਜਿਹੜੀ ਰੋਟੀ ਬਣਾ ਕੇ ਭੇਜ ਰਹੀ ਆ, ਚਾਹੇ ਉਹ ਬਹੁਤ ਵੱਡੀ ਗਿਣਤੀ 'ਚ ਇੱਥੇ ਟੋਲ ਪਲਾਜ਼ਿਆਂ ਦੇ ਉੱਤੇ ਬੈਠੀ ਆ, ਚਾਹੇ ਉਹ ਬੰਦਿਆਂ ਦੇ ਦਿੱਲੀ ਜਾਣ ਕਰਕੇ ਖੇਤਾਂ ਨੂੰ ਪਾਣੀ ਲਾ ਰਹੀਆਂ ਨੇ ਔਰਤਾਂ ਜਿਹੜੀਆਂ ਦੀ, ਤੇ ਚਾਹੇ 25,000 ਦੇ ਕਰੀਬ ਜਿਹੜੀਆਂ ਉਹ ਜਾ ਕੇ ਉੱਥੇ ਬੈਠੀਆਂ ਨੇ। ਇੱਥੇ ਵੀ ਜਿਹੜਾ ਦੀ ਉਹ ਔਰਤਾਂ ਜਿਹੜੀਆਂ ਨਹੀਂ ਵੀ ਦਿੱਲੀ ਗਈਆਂ, ਉਹ ਥਾਂ ਦੇ ਉੱਤੇ ਜਾ ਕੇ ਜਾਗਰੂਕ ਜਿਹੜਾ ਜੀ ਉਹ ਲੋਕਾਂ ਨੂੰ ਕਰ ਰਹੀਆਂ ਨੇ। ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ, ਉਹ ਚਾਹੇ ਉਹ ਖਾਲਸਾ ਏਡ ਹੈ, ਯੂਨਾਈਟਿਡ ਸਿੱਖ ਜੀ ਉਹ ਹੋ ਗਏ, ਚਾਹੇ ਇੱਥੋਂ ਜਿਹੜੇ ਪੰਜਾਬ ਦੇ ਵਿੱਚੋਂ ਜਿਹੜੀਆਂ ਦੀ ਵੱਖ-ਵੱਖ ਟੀਮਾਂ ਨੇ, ਇੰਡੀਅਨ ਫਾਰਮੇਸੀ ਐਸੋਸੀਏਸ਼ਨ ਜਿਹੜੇ ਆ ਜੀ ਉਹ ਪੱਕੇ ਜਾ ਕੇ ਉੱਥੇ ਬਹਿ ਗਏ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਕਟਰ ਨੇ ਉਹ ਉੱਥੇ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ ਜਾ ਕੇ ਬਹਿ ਗਏ ਨੇ। ਦਵਾਈਆਂ ਦੇ ਡਾਕਟਰ ਬਲਵੀਰ
ਸਿੰਘ ਹੋਰੀ ਨੇ ਇੱਥੋਂ ਪਟਿਆਲੇ ਤੋਂ ਉਹ 2 ਜਿਹੜੀਆਂ ਦੀ ਉਹ ਗੱਡੀਆਂ ਦਵਾਈਆਂ ਦੀਆਂ ਭਰ ਕੇ ਉੱਥੇ ਜਿਹੜਾ ਦੀ ਉਹ ਸਰਹੱਦ ਦੇ ਉੱਤੇ ਚਲੇ ਗਏ ਨੇ ਕਿ ਜਿਹਨੂੰ ਜਿਹੜੀ ਲੋੜ ਹੈ ਕਿਸੇ ਨੂੰ ਉਹਦੀ ਮਦਦ ਜਿਹੜੀ ਉਹ ਕਰ ਸਕਣ। ਵਕੀਲ ਭਾਈਚਾਰਾ ਹੈ ਇੱਥੇ, ਉਹ ਚਾਹੇ ਹਾਈ ਕੋਰਟ ਦੇ ਵਕੀਲ ਨੇ, ਚਾਹੇ ਉਹ ਸੁਪਰੀਮ ਕੋਰਟ ਦੇ ਵਕੀਲ ਨੇ, ਚਾਹੇ ਲੋਕਲ ਜਿਹੜੀਆਂ ਅਦਾਲਤਾਂ ਨੇ ਉੱਥੇ ਵਕੀਲ ਨੇ, ਉਹ ਜਿਹੜਾ ਦੀ ਰੋਸ ਮੁਜ਼ਾਹਰੇ ਕਰ ਰਹੇ ਨੇ, ਰੋਸ ਦੇ ਵਿੱਚ ਸ਼ਾਮਲ ਹੋ ਰਹੇ ਨੇ। ਲੋਕ ਮੋਮਬੱਤੀਆਂ ਦੇ ਮਾਰਚ ਜਿਹੜੇ ਆ ਜੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਛੋਟੇ ਛੋਟੇ ਪਿੰਡਾਂ ਤੱਕ ਜਿਹੜਾ ਦੀ ਉਹ ਕੱਢ ਰਹੇ ਨੇ ਵੀ ਅਸੀਂ ਇਸ ਤਰੀਕੇ ਦੇ ਨਾਲ ਯੋਗਦਾਨ ਪਾਉਣ ਨੂੰ ਤਿਆਰ ਹਾਂ। ਸਿੰਘੂ ਬਾਰਡਰ ਦੇ ਉੱਤੇ ਤੇ ਟਿਕਰੀ ਬਾਰਡਰ ਦੇ ਉੱਤੇ ਖਾਣ ਪੀਣ ਵਾਲੇ ਸਮਾਨ ਦੀ ਤਾਂ ਮੈਂ ਤੁਹਾਨੂੰ ਗੱਲ ਦੱਸਤੀ, ਪਰ ਇੱਥੇ ਜਿਹੜਾ ਦੀ ਉਹ ਕਿਤਾਬ ਘਰ ਜਿਹੜਾ ਦੀ ਉਹ ਲਾ ਕੇ ਬੈਠੇ ਹੋਏ ਨੇ ਔਰ ਇਹਦੇ ਵਿੱਚ ਜਿਹੜੀਆਂ ਦੀ ਉਹ ਵੱਖੋ ਵੱਖਰੇ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਪਈਆਂ ਨੇ ਕਿ ਜੇ ਕਿਸੇ ਨੂੰ ਕਿਤਾਬ ਚਾਹੀਦੀ ਆ ਉਹ ਕਿਤਾਬ ਇੱਥੋਂ ਲੈ ਜਾਓ, ਪੜ੍ਹ ਲਓ ਜਿੰਨਾ ਸਮਾਂ ਤੁਹਾਡੇ ਕੋਲ ਜਿਹੜਾ ਦੀ ਹੈ। ਇਹ ਇੱਕ ਬਿਲਕੁਲ ਨੇਕਲੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕੋਈ ਸਾਈਕਲ ਦੇ ਉੱਤੇ ਦਿੱਲੀ ਨੂੰ ਜਿਹੜਾ ਦੀ ਉਹ ਤੁਰ ਪਿਆ, ਕੋਈ ਪੈਦਲ ਜਿਹੜਾ ਦੀ ਉਹ ਤੁਰ ਪਿਆ ਕਿ ਜਿੰਨੇ ਦਿਨ ਲੱਗਣਗੇ, ਪਰ ਉਹ ਇਹ ਸੋਚਦਾ ਕਿ ਮੈਂ ਜਿਹੜਾ ਦੀ ਉਹ ਪਹੁੰਚੂਗਾ। ਅੱਜ ਵੱਡੀ ਮੁਸ਼ਕਲ ਜਿਹੜੀ ਹੈ ਨਾ ਜੀ ਉਹ ਇਹ ਆ ਰਹੀ ਹੈ ਸਿੰਘੂ ਬਾਰਡਰ ਦੇ ਉੱਤੇ ਕਿ ਜਿਹੜੀ ਤੁਹਾਡੀ ਗੱਡੀ ਹੈ ਉਹ ਤਾਂ ਅੱਗੇ ਜਾਣੀ ਨਹੀਂ ਜਿੱਥੋਂ ਤੱਕ ਜਿੱਥੇ ਮੋਰਚਾ ਅੱਗੇ ਜਾ ਕੇ ਲੱਗਿਆ ਹੋਇਆ। ਤੁਹਾਨੂੰ ਘੱਟੋ ਘੱਟ ਜਿਹੜਾ ਦੀ ਉਹ 18 ਤੋਂ 19 ਕਿਲੋਮੀਟਰ ਜਿਹੜਾ ਦੀ ਉਹ ਤੁਰਨਾ ਪੈਣਾ। ਉਹਦਾ ਕੋਈ ਇੰਤਜ਼ਾਮ ਜਿਹੜਾ ਦੀ ਉਹ ਨਹੀਂ ਹੈਗਾ, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਦੀ ਉਹ ਚੱਲ ਜਾਣ। ਪਰ ਗੱਲ ਇਹ ਆ ਜੀ ਕਿ ਹੌਸਲੇ ਦੀ ਲੋਕਾਂ ਦੇ, ਕਿ ਲੋਕ ਕੀ ਹੌਸਲਾ ਨਹੀਂ ਜਿਹੜਾ ਦੀ ਉਹ ਛੱਡ ਰਹੇ, ਉੱਥੇ ਉਤਰਦੇ ਨੇ ਇੰਨੇ ਕਿਲੋਮੀਟਰ ਜਿਹੜਾ ਦੀ ਉਹ ਤੁਰ ਕੇ ਉੱਥੇ ਪਹੁੰਚ ਜਾਂਦੇ ਨੇ ਇਹ ਵੇਖਣ ਦੇ ਵਾਸਤੇ ਕਿ ਉੱਥੇ ਸੀਨ ਜਿਹੜਾ ਉਹ ਕੀ ਬਣਿਆ ਹੈ। ਜੀ ਅੱਗੇ ਪੰਜਾਬ ਦੇ ਟੋਲ ਪਲਾਜ਼ਿਆਂ ਦੀ ਗੱਲ ਕਰੀਏ ਤਾਂ ਅਜੇ ਵੀ ਬੰਦ। ਬਿਲਕੁਲ ਜੀ, ਐਕਚੁਅਲੀ ਇੱਥੋਂ ਹੀ ਜੇ ਸਹੀ ਪੁੱਛੋ ਤਾਂ ਗੱਲ ਜਿਹੜੀ ਜੀ ਉਹ ਸਟਾਰਟ ਹੋਈ ਸੀਗੀ ਟੋਲ ਪਲਾਜ਼ਿਆਂ ਤੋਂ ਕਿ ਜਿਹੜੇ ਟੋਲ ਪਲਾਜ਼ੇ ਨੇ ਉਹ ਘੇਰ ਲਓ, 1 2 3 4 ਹੁੰਦੇ ਪੰਜਾਬ ਦੇ ਤਕਰੀਬਨ ਜਿਹੜੇ ਟੋਲ ਪਲਾਜ਼ੇ ਸੀ ਉਹ ਘਿਰ ਗਏ। ਔਰ ਜਿਹੜੇ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਕਿਉਂਕਿ 4 ਚਫੇਰੇ ਹੀ ਨੇ ਜੀ, ਬਠਿੰਡੇ ਤੋਂ ਜੀਰਕਪੁਰ ਨੂੰ ਤੁਰ ਪਓ 5 ਟੋਲ ਪਲਾਜ਼ੇ ਨੇ, ਬਠਿੰਡੇ ਤੋਂ ਅੰਮ੍ਰਿਤਸਰ ਨੂੰ ਤੁਰ ਪਓ 5 ਟੋਲ ਪਲਾਜ਼ੇ ਨੇ। ਜਿਹੜੇ ਨੈਸ਼ਨਲ ਹਾਈਵੇ ਆ ਉਹਦੇ ਉੱਤੇ ਥਾਂ ਦੇ ਉੱਤੇ ਟੋਲ ਪਲਾਜ਼ੇ ਨੇ। ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਜੀ ਉਹ ਫਲੋਰ ਵਾਲਾ ਜਿਹੜਾ ਉੱਥੇ ਅਜੇ ਵੀ ਜਿਹੜੀਆਂ ਲਾਡੋਵਾਲ ਟੋਲ ਪਲਾਜ਼ਾ ਉੱਥੇ ਔਰ ਬਾਕੀ ਥਾਵਾਂ ਦੇ ਉੱਤੇ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਜਥੇਬੰਦੀਆਂ ਦੇ ਮੈਂਬਰ ਬੈਠੇ ਨੇ ਜੀ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ। ਔਰ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਉਹ ਤਾਂ ਖਾਸ ਤੌਰ ਦੇ ਉੱਤੇ ਇਸ ਵੇਲੇ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਇੱਕ ਤਾਂ ਇਸ ਕਰਕੇ ਕਿ ਇੱਥੋਂ 50 ਲੱਖ ਰੁਪਈਆ ਰੋਜ਼ ਇਕੱਤਰ ਹੁੰਦਾ ਸੀਗਾ ਜੀ ਇੱਕ ਟੋਲ ਪਲਾਜ਼ੇ ਦਾ, ਜਿਹੜਾ ਲਾਡੋਵਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਇਹ। ਔਰ 6 ਅਕਤੂਬਰ ਤੋਂ ਲਗਾਤਾਰ ਜਿਹੜਾ ਜੀ ਇੱਥੇ ਲੋਕਾਂ ਨੂੰ ਮੁਫਤ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਲਗਾਇਆ ਜਾ ਰਿਹਾ। ਨਾ ਸਿਰਫ ਲਗਾਇਆ ਜਾ ਰਿਹਾ ਬਲਕਿ ਲੋਕ ਉੱਥੇ ਰੁਕਦੇ ਆ, ਚਾਹ ਤੇ ਜਿਹੜਾ ਲੰਗਰ ਆ ਉਹ 24 ਘੰਟੇ ਉੱਥੇ ਜਿਹੜਾ ਜੀ ਉਹ ਚੱਲ ਰਿਹਾ। ਜਿਹੜੇ ਲੋਕ ਦਿੱਲੀ ਨੂੰ ਜਾ ਰਹੇ ਨੇ ਕਿਉਂਕਿ ਇਸ ਟਾਈਮ ਜਿਹੜਾ ਨਾ ਜੀ ਉਹ ਵਾਰੀ ਦੇ ਨਾਲ ਤੁਰਨਾ ਸ਼ੁਰੂ ਹੋ ਗਿਆ ਵੀ ਕੁਝ ਜਿਹੜੇ ਨੇ ਉਹ ਵਾਪਸ ਆਉਂਦੇ ਨੇ, ਆਪਣੇ ਘਰ ਦਾ ਕੰਮਕਾਰ ਵੀ ਉਹਨਾਂ ਨੇ ਜਿਹੜਾ ਉਹ ਦੇਖਣਾ, ਕੱਪੜੇ ਲੱਤੇ ਜਿਹੜੇ ਵੀ ਉਹ ਬਦਲ ਕੇ ਲਿਜਾਣੇ ਆ ਉਹ ਆ ਰਹੇ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਦੂਜੇ ਜਾ ਰਹੇ ਨੇ। ਉਹ ਲਗਾਤਾਰ ਟਰਾਲੀਆਂ ਦਾ ਸਿਲਸਿਲਾ ਜਿਹੜਾ ਜੀ ਉਹ ਚੱਲ ਰਿਹਾ। ਉਹ ਸਰਹੱਦੀ ਖੇਤਰ ਭਿੱਖੀਵਿੰਡ ਦੇ ਏਰੀਏ ਤੱਕ ਜਿਹੜਾ ਜੀ ਪਿੰਡਾਂ ਥਾਵਾਂ ਤੋਂ ਲੋਕ ਜਿਹੜੇ ਨੇ ਉਹ ਜਿਹੜੇ ਚੱਲਦੇ ਨੇ ਉਹ ਆ ਕੇ ਲਾਡੋਵਾਲ ਟੋਲ ਪਲਾਜ਼ੇ ਤੇ ਰੁਕਦੇ ਆ। ਰੁਕਣ ਦਾ ਕਾਰਨ ਇੱਕ ਤਾਂ ਜਿਹੜਾ ਜੀ ਉੱਥੇ ਥੋੜਾ ਸਾਹ ਲੈਂਦੇ ਆ, ਦੂਜਾ ਉੱਥੋਂ ਰੋਟੀ ਪਾਣੀ ਜਿਹੜਾ ਜੀ ਉਹ ਛਕਦੇ ਆ ਜਿੱਥੇ 24 ਘੰਟੇ ਜਿਹੜਾ ਉਹ ਲੰਗਰ ਚੱਲ ਰਿਹਾ। ਇੱਥੇ ਜਿਹੜੀਆਂ ਟਰਾਲੀਆਂ ਤੇ ਕਾਰਾਂ ਦੇ ਵਾਸਤੇ ਜਿਹੜੀਆਂ ਸੰਘਰਸ਼ ਦੀਆਂ ਜਿਹੜੀਆਂ ਝੰਡੀ ਜੇ ਕਿਸੇ ਤੇ ਨਹੀਂ ਲੱਗੀ, ਕਿਸੇ ਤੇ ਝੰਡਾ ਜਿਹੜਾ ਜੀ ਉਹ ਨਹੀਂ ਲੱਗਿਆ, ਉੱਥੋਂ ਜਿਹੜੇ ਕਿਸਾਨ ਨੇ ਉਹਦੇ ਉੱਤੇ ਝੰਡਾ ਲਾ ਕੇ ਜਿਹੜਾ ਜੀ ਉਹ ਤੋੜਦੇ ਆ। ਕਿਸਾਨਾਂ ਦੀਆਂ ਜਥੇਬੰਦੀਆਂ ਦਾ ਇਹ ਝੰਡਾ ਇਸ ਵੇਲੇ ਤੁਸੀਂ ਕਹ ਲਓ ਕਿ ਮੁਲਕ ਭਰ ਦੇ ਵਿੱਚ ਇੱਕ ਉਹ ਚਿੰਨ੍ਹ ਬਣ ਕੇ ਜਿਹੜਾ ਜੀ ਉਹ ਉੱਭਰਿਆ ਜਿਹਨੂੰ ਕਿ ਸਿਆਸੀ ਪਾਰਟੀਆਂ ਜਿਹੜੀਆਂ ਕਦੀ ਸੋਚ ਵੀ ਨਹੀਂ ਸੀ ਸਕਦੀਆਂ ਕਿ ਇਸ ਤਰ੍ਹਾਂ ਦੀ ਕਿਸਾਨ ਲਹਿਰ ਜਿਹੜੀ ਹੈ ਜੀ ਉਹ ਪੂਰੇ ਮੁਲਕ ਨੂੰ ਆਪਣੇ ਕਲਾਵੇ ਦੇ ਵਿੱਚ ਜਿਹੜਾ ਜੀ ਉਹ ਲੈ ਲੂਗੀ। ਇਹ ਚੀਜ਼ਾਂ ਜਿਹੜੀਆਂ ਨਾ ਜੀ ਇਹ ਮੇਰੀ ਜਾਤੀ ਦੀ ਇਹ ਇਤਿਹਾਸ ਇੱਕ ਸਿਰਜਿਆ ਜਾ ਰਿਹਾ। ਇਹਦਾ ਕੱਲ੍ਹ ਨੂੰ ਕੀ ਫੈਸਲਾ ਹੁੰਦਾ ਉਹ ਸਾਰੀਆਂ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਜਿੱਤ ਵੀ ਹੋਊਗੀ
ਇਸ ਗੱਲ ਦੀ ਵੀ ਜਿਹੜੀ ਜੀ ਉਹ ਗਰੰਟੀ ਆ ਕਿ ਜਿੱਤ ਹੋਊਗੀ। ਪਰ ਇੱਕ ਕਿਸਮ ਦੇ ਨਾਲ ਜਿਹੜੀ ਹੈ ਜੀ ਇਹ ਜਿੱਤ ਇੱਕਜੁੱਟ ਦਾ ਦੀ ਤਾਂ ਘੱਟੋ ਘੱਟ ਜਿਹੜੀ ਉਹ ਹੋ ਚੁੱਕੀ। ਬਿਲਕੁਲ ਜੀ, ਜਿਹੜਾ ਤੁਸੀਂ ਇੰਨੇ ਬੈਰੀਅਰ ਪਰੇ ਕਰਕੇ ਉੱਥੇ ਜਾ ਪਹੁੰਚਣਾ ਹੈ ਨਾ, ਉਹ ਵੀ ਇੱਕ ਬਹੁਤ ਵੱਡੀ ਜਿੱਤ ਹੈ। ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਆਸਰੋ ਤੇ ਸਨ ਬਲਦੇਵ ਬੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।